ਅਟਾਰਨੀ ਟਿਰਕੈਣਾ ਜੀ, ਫਿਰ ਹੁਣ ਆਪਣਾ ਅਗਲਾ ਅੱਜ ਦਾ ਟੌਪਿਕ ਜੀ। ਨਾਮ ਇਸ ਤੇ ਕਿਹੜਾ ਹੈ ਜੀ? ਅੱਜ ਦਾ ਜੀ ਸਾਡਾ ਟੌਪਿਕ ਹੈਗਾ ਇਹਦੇ ਬਾਰੇ। ਹੁਣ ਵੀ ਪਿਛਲੇ 6 ਮਹੀਨੇ ਸਾਨੂੰ ਪਤਾ ਯੂਰਪ ਤੋਂ ਲੋਕੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਆਏ ਆ, ਹੂੰ, ਤੇ ਹੂੰ। ਲਾਅ ਦਾ ਨਹੀਂ ਲੋਕਾਂ ਨੂੰ ਪਤਾ। ਫਿਰ ਇਦਾਂ ਕਿ ਕਈ ਵਾਰੀ ਸਾਡੇ ਆਫਿਸ 'ਚ ਆਉਂਦੇ ਆ ਕਿ ਲਾਅ ਕੀ ਆ, ਉਹਨਾਂ ਨੂੰ ਲਾਅ ਸਮਝਾਈਦਾ ਕਿ 2 ਪ੍ਰੋਬਲਮ ਇਹ ਆ ਕਿ ਤੂੰ ਝੂਠ ਨਹੀਂ ਬੋਲ ਸਕਦਾ ਕਿ ਤੂੰ ਯੂਰਪ ਨਹੀਂ ਗਿਆ, ਹੈ ਨਾ। ਸੋ ਕਈ ਲੋਕਾਂ ਨੂੰ ਇਹ ਸਲਾਹ ਮਿਲਦੀ ਹੈ ਕਿ ਦੱਸਣ ਦੀ ਲੋੜ ਹੀ ਨਹੀਂ ਕਿ ਯੂਰਪ ਨਹੀਂ ਗਏ ਜਾਂ ਉੱਥੇ ਨਹੀਂ ਰਹੇ। ਜੇ ਤੁਸੀਂ ਇਦਾਂ ਨਹੀਂ ਕਰਦੇ, ਉਹ ਫੜ ਲੈਂਦੇ, ਉਹ ਬੜਾ ਈਜ਼ੀਲੀ ਫੜ ਸਕਦੇ ਆ ਤੁਹਾਨੂੰ। ਅਸਾਲਮ ਤੇ ਨਹੀਂ ਫੜੂਗੇ ਤਾਂ ਗ੍ਰੀਨ ਕਾਰਡ ਤੇ ਫੜ ਸਕਦੇ ਆ। ਬੈਕਗਰਾਉਂਡ ਚੈੱਕ ਦੇ ਵਿੱਚ ਇਹ ਆਣਾ ਹੀ ਆਣਾ ਹੈਗਾ, ਕਿਉਂਕਿ ਤੁਸੀਂ ਫਲਾਈਟ ਰਾਹੀਂ ਉੱਥੇ ਗਏ ਆ, ਕੋਈ ਤੁਸੀਂ ਬਾਰਡਰ ਟੱਪ ਕੇ ਨਹੀਂ ਯੂਰਪ ਗਏ, ਹੈ ਨਾ। ਤੁਹਾਡੇ ਕੋਲ ਪੀਆਰ ਸੀਗੀ, ਸਜੋਰਨੋ ਸੀਗੀ ਜਾਂ ਜੋ ਵੀ ਸੀਗਾ। ਸੋ ਉਹਦੇ ਵਿੱਚ ਕੀ ਹੈਗਾ ਕਿ ਵਕੀਲਾਂ ਦੇ ਆਫਿਸਾਂ 'ਚੋਂ ਚੱਲ ਜਾਂਦੇ ਪੈਰਾਲੀਗਲਾਂ ਦੇ ਆਫਿਸ ਦੇ ਵਿੱਚ। ਪੈਰਾਲੀਗਲ ਕੀ ਕਰ ਰਹੇ ਹੋ? ਪੈਰਾਲੀਗਲ ਨੂੰ ਹੁਣ ਰੀਸੈਟਲਮੈਂਟ ਬਾਰ ਬਾਰੇ ਪਤਾ ਨਹੀਂ। ਉਹ ਕਹਿੰਦੇ ਕਿ ਸੌਖਾ ਤਰੀਕਾ ਇਹੀ ਹੈ ਕਿ ਮੁਸੀਬਤ 'ਚ ਕੱਲ੍ਹ ਹੀ ਪੈਣਾ, ਆਪਾਂ ਦੱਸਦੇ ਨਹੀਂ ਕਿ ਤੂੰ ਯੂਰਪ ਸੀਗਾ। ਤਾਂ ਉਹ ਫਿਰ ਕੀ ਕਰ ਰਿਹਾ ਕਿ ਇਹਨਾਂ ਦੇ ਥਰੂ ਕੇਸ ਜਿਹੜੇ ਉਹ ਫਾਈਲ ਕਰ ਰਹੇ ਆ। ਤੇ ਗੱਲ ਉਹੀ ਆ ਰਹੀ ਕਿ ਉਹਨਾਂ ਨੇ ਅੱਗੇ ਫਿਰ ਵਕੀਲ ਰੱਖਿਆ ਹੋਇਆ ਵਾ, ਤੇ ਉਹ ਕਾਈਂਡ ਆਫ ਲਾਈਕ ਇੱਕ ਕਹਿ ਲਓ ਕਿ ਮਿਡਲ ਮੈਨ ਵਾਲਾ ਰਿਲੇਸ਼ਨਸ਼ਿਪ ਜਿਹੜਾ ਹੋ ਜਾਂਦਾ, ਤੇ ਉਹਦੇ ਵਿੱਚ ਕਾਫੀ ਲੋਕੀ ਹੁਣ ਫਸ ਰਹੇ ਆ ਯੂਰਪ ਦੇ ਵਿੱਚ। ਜਿੱਦਾਂ ਕਹਿ ਲਓ ਪਿੰਡਾਂ ਦੇ ਪਿੰਡ ਖਾਲੀ ਹੋ ਕੇ ਆ ਰਹੇ ਆ। ਸੋ ਪਹਿਲਾਂ ਤਾਂ ਇਹ ਹੈ ਕਿ ਟੌਪਿਕ ਇਹ ਹੈ ਕਿ ਇਹ ਸਾਰਾ ਤੁਹਾਨੂੰ ਇਹ ਸਮਝਾਊਗਾ ਅੱਜ ਦਾ ਟੌਪਿਕ ਕਿ ਫਰਮ ਰੀਸੈਟਲਮੈਂਟ ਬਾਹਰ ਹੈ ਕੀ ਹੈ ਯੂਰਪ ਵਾਲੇ ਕੇਸਾਂ ਦਾ, ਜਾਂ ਕੋਈ ਵੀ ਬੰਦਾ ਬ੍ਰਾਜ਼ੀਲ 'ਚ ਰਿਹਾ ਜਾਂ ਕਿਤੇ ਵੀ ਰਹਿ ਕੇ ਆਇਆ ਤੀਜੀ ਕੰਟਰੀ ਦੇ ਵਿੱਚ, ਉਹਦਾ ਮੁੱਦਾ ਜਿਹੜਾ ਹੈਗਾ ਉਹ ਮੁੱਦਾ ਹੈ ਕੀ ਹੈ। ਤੇ ਅੱਜ ਦਾ ਟੌਪਿਕ ਬੇਸਿਕਲੀ ਉਸ ਬਾਰੇ ਹੋਊਗਾ ਕਿ ਬੰਦਿਆਂ ਨੂੰ ਉਹ ਲਾਅ ਦੇ ਉੱਤੇ, ਉਹ ਪ੍ਰੋਸੈਸ ਦੇ ਉੱਤੇ ਚਾਨਣਾ ਪਾਇਆ ਜਾਊਗਾ ਕਿ ਤੀਜੀ ਕੰਟਰੀ ਦੇ ਵਿੱਚ ਗੁਜ਼ਰਨ ਨਾ ਰਹਿਣ, ਉੱਥੇ ਕਿੱਦਾਂ ਤੁਹਾਨੂੰ ਪ੍ਰੋਬਲਮ ਜਿਹੜੀ ਆ ਸਕਦੀ ਹੈ। ਜੀ, ਜੀ। ਸੋ ਇਹ ਜਿਹੜਾ ਇੱਕ ਆਈ ਥਿੰਕ ਜਦੋਂ ਥਰਡ ਕੰਟਰੀ ਤੋਂ ਇਦਾਂ ਆਉਂਦੇ ਆ ਵੀ ਉੱਥੇ ਅਪਲਾਈ ਕੀਤਾ ਹੋਣਾ ਚਾਹੀਦਾ। ਆਈ ਥਿੰਕ ਜਿਹੜੇ ਪਿਛਲੇ ਪ੍ਰਸ਼ਾਸਨ ਨੇ ਕੁਛ ਇਦਾਂ ਦਾ ਰਿਮੇਨ ਇਨ ਮੈਕਸੀਕੋ ਪਾਲਿਸੀ ਵੀ ਕੁਛ ਇਹਦੇ ਆਧਾਰ ਦੇ ਉੱਤੇ ਹੀ ਸੀਗੀ। ਜੀ, ਸੋ ਥੋੜੀ ਜਿਹੀ ਇੰਟਰੋਡਕਸ਼ਨ ਦੇ ਦਿੰਦੇ ਆ। ਸੋ ਕੀ ਸੀਗਾ ਕਿ ਜਿਹੜੇ ਨਵੇਂ ਸਾਡੇ ਨਾਲ ਜੁੜੇ ਆ, ਪਿਛਲੇ 2-3 ਸਾਲਾਂ 'ਚ ਆਪਾਂ ਪ੍ਰੋਗਰਾਮ ਦੇ ਵਿੱਚ ਵਾਰੀ-ਵਾਰੀ, ਹੈ ਨਾ, ਸਾਰਾ ਜਦੋਂ ਐਮਪੀਪੀ ਆਏ ਸੀਗੇ, ਥਰਡ ਕੰਟਰੀ ਟ੍ਰਾਂਜ਼ਿਟ ਬੈਨ ਆਇਆ ਸੀਗਾ, ਅਸਾਲਮ 2.0 ਬੈਨ ਆਇਆ ਸੀਗਾ, ਆਪਾਂ ਸਾਰੇ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਪਰ ਇੱਕ ਤੁਹਾਨੂੰ ਮੈਮਰੀ ਤੁਹਾਡੀ ਰਿਫਰੈਸ਼ ਹੋ ਜਾਵੇ, ਇੱਕ ਸਾਰੀ ਸਾਰਾ ਸਮਰਾਈਜ਼ ਕਰ ਦਿੰਦੇ ਹਾਂ ਕਿ ਪਿਛਲੇ 2 ਸਾਲਾਂ ਦੇ ਵਿੱਚ ਚੱਲਦਾ ਕੀ ਪਿਆ ਇਹ ਥਰਡ ਕੰਟਰੀ ਬੈਨ ਦੇ ਮੁੱਦੇ ਤੋਂ। ਸੋ ਕੀ ਸੀਗਾ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ, ਉਹਨਾਂ ਦਾ ਪਹਿਲਾਂ ਤਾਂ ਮੁੱਕਦਾ ਇਹੀ ਸੀਗਾ ਕਿ ਕਿੱਦਾਂ ਇਹਨੂੰ ਔਖਾ ਬਣਾਉਣਾ ਲੋਕਾਂ ਨੂੰ। ਅਸਾਲਮ ਕੀ ਅੜਚਨਾ ਇਮੀਗ੍ਰੇਸ਼ਨ ਸਿਸਟਮ 'ਚ ਆਪਾਂ ਇਹਨਾਂ ਦੇ ਦੇਣੀਆਂ। ਸੋ ਪਹਿਲਾਂ ਤਾਂ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੈਕਟਰੀ ਸੀਗਾ ਉਸ ਵੇਲੇ, ਨੀਲਸਨ, ਉਹਨਾਂ ਨੇ ਕਾਂਗਰਸ ਨੂੰ ਜਾ ਕੇ ਕਿਹਾ ਕਿ ਜਿਹੜਾ ਸਾਰਾ ਇਮੀਗ੍ਰੇਸ਼ਨ ਦਾ ਸਿਸਟਮ ਆ ਉਹ ਆਲਰੇਡੀ ਐਟ ਇਟਸ ਕੈਪੈਸਿਟੀ ਹੈ। ਮਤਲਬ ਕਿ ਜਿੰਨੇ ਕੇਸ ਉਹ ਹੈਂਡਲ ਕਰ ਸਕਦੇ ਸੀਗੇ, ਉਹ ਤੋਂ ਜ਼ਿਆਦਾ ਉਹਨਾਂ ਦੇ ਕੋਲ ਕੇਸ ਆ, ਇਸ ਲਈ ਆਪਾਂ ਕੇਸ ਹੈਂਡਲ ਨਹੀਂ ਕਰ ਸਕਦੇ। ਜਦੋਂ ਉਹਨਾਂ ਨੇ ਇਹ ਬਿਆਨ ਦਿੱਤੇ ਕਾਂਗਰਸ ਤੇ, ਜਿਹੜਾ ਕਸਟਮ ਸੀਬੀਪੀ ਹੈਗਾ, ਕਸਟਮਸ ਐਂਡ ਬਾਰਡਰ ਪੈਟਰੋਲ, ਉਹਨਾਂ ਨੇ ਇੱਕ ਸਿਸਟਮ ਤੈਨਾਤ ਕੀਤਾ, ਮੀਟਰਿੰਗ ਸਿਸਟਮ। ਸੋ ਮੀਟਰਿੰਗ ਸਿਸਟਮ ਦੇ ਵਿੱਚ ਕੀ ਸੀਗਾ ਕਿ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਬਾਰਡਰ ਟੱਪ ਕੇ ਨਹੀਂ ਆਉਣਾ, ਤੁਸੀਂ ਪੋਰਟ ਆਫ ਐਂਟਰੀ ਤੋਂ ਆਓ। ਜੇ ਤੁਸੀਂ ਬਾਰਡਰ ਟੱਪ ਕੇ ਆਉਂਦੇ ਆ ਤਾਂ ਆਪਾਂ ਤੁਹਾਨੂੰ ਸਿੱਧੇ ਮੈਕਸੀਕੋ ਜਿਹੜਾ ਵਾਪਸ ਭੇਜਣਾ, ਉੱਥੇ ਰਹਿ ਕੇ ਤੁਸੀਂ ਕੇਸ ਲੜਨਾ ਪੈਣਾ। ਸੋ ਮੀਟਿੰਗ ਸਿਸਟਮ ਇਹਨਾਂ ਨੇ ਕਰਤਾ। ਇਹ ਕਾਈਂਡ ਆਫ ਲਾਈਕ ਕਹਿ ਲਓ ਇੱਕ ਲਾਈਨ, ਜਿੱਦਾਂ ਬੰਦੇ ਲਾਈਨ 'ਚ ਲੱਗੇ, ਲਾਈਨ ਮੈਨੇਜਮੈਂਟ ਪ੍ਰੋਗਰਾਮ ਜਿਹੜਾ ਸੀਗਾ। ਪਰ ਹੁਣ ਪ੍ਰੋਬਲਮ ਕੀ ਹੋ ਰਹੀ ਸੀਗੀ ਕਿ ਲਾਈਨਾਂ ਇੰਨੀਆਂ ਜ਼ਿਆਦਾ ਵੱਡੀਆਂ ਸੀਗੀਆਂ, ਉਹਨਾਂ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਮੈਕਸੀਕੋ ਦੇ ਵਿੱਚ ਰਹਿ ਕੇ ਹੀ ਆਪਣੇ ਜਿਹੜਾ ਕੇਸ ਫਾਈਲ ਕਰਨਾ ਤੇ ਕੇਸਾਂ ਦੀ ਜਿਹੜੀ ਵੇਟ ਉਹ ਕਰਨੀ ਹੈ। ਤੇ ਕਾਫੀ ਜਿਹੜੇ ਲੋਕੀ ਸੀਗੇ ਉਹਨਾਂ ਨੂੰ ਸਾਲ ਤੋਂ ਵੱਧ ਜਿਹੜਾ ਸੀਗਾ ਮੈਕਸੀਕੋ ਉਹ ਰਹਿਣਾ ਪੈ ਗਿਆ। ਜਦੋਂ ਇਹ ਚੱਲਦਾ ਸੀਗਾ ਵਿੱਚ ਆਪਣਾ ਕੋਵਿਡ ਆ ਗਿਆ। ਟਰੰਪ ਹੋਣੀ ਜਦੋਂ ਸੀਗੇ, ਤੇ ਉਹਨਾਂ ਨੇ ਜਿਹੜਾ ਟਾਈਟਲ 42 ਇੱਕ ਰੂਲ ਹੈਗਾ ਹੈਲਥ ਸੀਡੀਸੀ ਦਾ, ਕਿ ਜੇ ਹੈਲਥ ਦੀ ਗਰਾਊਂਡ ਦੇ ਉੱਤੇ ਸੀਡੀਸੀ ਦੇ ਕੋਲ ਪਾਵਰ ਹੈਗੀ ਕਿ ਉਹ ਬਾਰਡਰ ਸੀਜ਼ ਜਿਹੜੇ ਸਾਰੇ ਕਰ ਸਕਦੀ ਆ। ਫਿਰ ਟਰੰਪ ਉਹਨਾਂ ਨੇ ਟਾਈਟਲ 42 ਐਕਸਪਲਸ਼ਨ ਲਾਤੀ। ਟਾਈਟਲ 42 ਐਕਸਪਲਸ਼ਨ ਦੇ ਨਾਲ ਮਤਲਬ ਇੰਨੀਆਂ ਚੀਜ਼ਾਂ ਫਿਰ ਮਾੜੀਆਂ ਹੁੰਦੀਆਂ ਗਈਆਂ ਕਿ ਜਨਵਰੀ 2019 ਦੇ ਵਿੱਚ ਮਾਈਗ੍ਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ, ਜਿਹੜਾ ਐਮਪੀਪੀ, ਕਾਫੀ ਡਿਟੇਲ 'ਚ ਆਪਾਂ ਡਿਸਕਸ ਕੀਤਾ, ਜਿਹੜਾ ਇਹ ਸੀਗਾ ਕਿ ਤੁਸੀਂ ਮੈਕਸੀਕੋ ਦੇ ਵਿੱਚ ਹੀ ਤੁਹਾਨੂੰ ਵੇਟ ਕਰਨੀ ਪੈਣੀ ਆ ਜਦ ਤੱਕ ਤੁਹਾਡਾ ਡਿਸੀਜਨ ਨਹੀਂ ਆ ਜਾਂਦਾ। ਸੋ ਫਿਰ ਬਾਅਦ 'ਚ ਕੀ ਹੋਇਆ ਕਿ 9th ਸਰਕਿਟ, ਜਿਹੜਾ ਜਿੱਦਾਂ ਆਪਾਂ ਦੱਸਿਆ ਕੈਲੀਫੋਰਨੀਆ ਸਭ ਤੋਂ ਵਧੀਆ ਤਾਂ ਕਰਕੇ ਆ ਕਿਉਂਕਿ ਇਹਨੂੰ 9th ਸਰਕਿਟ ਪੈਂਦਾ। 9th ਸਰਕਿਟ ਨੇ ਜਿਹੜਾ ਸੀਗਾ ਕਿਹਾ ਕਿ ਐਮਪੀਪੀ ਇਲੀਗਲ ਆ, ਤੇ ਇਹਦਾ ਸੁਪਰੀਮ ਕੋਰਟ ਮੂਹਰੇ ਕੇਸ ਜਿਹੜਾ ਸੀਗਾ ਪੈਂਡਿੰਗ ਸੀਗਾ, ਤੇ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ 9th ਸਰਕਿਟ ਨੇ ਇਹਨੂੰ ਕਹਿਤਾ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਐਮਪੀਪੀ ਕੈਂਸਲ ਕਰਤੇ ਆਉਂਦੇ ਹੀ, ਤਾਂ ਕਰਕੇ ਸਾਨੂੰ ਇਹਦੇ ਵਿੱਚ ਹੋਰ ਡੂੰਘਾਈ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ। ਤੇ ਫਿਰ ਜਦੋਂ ਬਾਈਡਨ ਸਰਕਾਰ ਆਈ ਜੂਨ 2021 ਦੇ ਵਿੱਚ, ਉਹਨਾਂ ਨੇ ਜਿਹੜਾ ਸੀਗਾ ਐਮਪੀਪੀ ਪ੍ਰੋਗਰਾਮ ਟਰਮੀਨੇਟ ਕਰਤਾ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਵਾਲਾ ਪ੍ਰੋਗਰਾਮ ਲਾਗੂ ਨਹੀਂ ਕਰ ਸਕਦੇ। ਹੁਣ ਪ੍ਰੋਬਲਮ ਇਹ ਹੋ ਗਈ ਸੀ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹ ਕੀ ਕਹਿੰਦੀ ਸੀਗੀ ਕਿ ਜਿਹੜਾ ਵੀ ਬੰਦਾ ਤੀਜੀ ਕੰਟਰੀ ਤੋਂ ਆਇਆ ਮੈਕਸੀਕੋ ਦੇ ਵਿੱਚੋਂ ਦੀ, ਉਹਨੂੰ ਪਹਿਲਾਂ ਉੱਥੇ ਅਸਾਈਲਮ ਫਾਈਲ ਕਰਨਾ ਜ਼ਰੂਰੀ ਆ। ਉਦੋਂ ਇਹ ਰੂਲ ਸੀਗਾ। ਤੇ ਉਹ ਜਿਹੜੇ ਕਹਿ ਲਓ ਕਿ ਸਪਟੰਬਰ 2019 ਤੋਂ ਲੈ ਕੇ ਜੂਨ 2020 ਤੱਕ, ਮਾੜੀ ਕਿਸਮਤ ਕਹਿ ਲਓ, ਜਿਹੜੇ ਵੀ ਬੰਦੇ ਇਹ 9 ਮਹੀਨਿਆਂ ਦੇ ਅੰਦਰ ਜਿਹੜੇ ਮੈਕਸੀਕੋ ਤੋਂ ਲੰਘ ਕੇ ਆਏ ਸੀਗੇ, ਉਹਨਾਂ ਦੇ ਕੇਸ ਸਿੱਧੇ ਥੱਲੇ ਡਿਨਾਈ ਕਰੀ ਜਾ ਰਹੇ ਸੀਗੇ, ਇਹ ਕਹਿ ਕੇ ਕਿ
ਟਰੰਪ ਹੋਣਾ ਦੀ ਰਿਕੁਆਇਰਮੈਂਟ ਆ ਗਈ ਤੁਸੀਂ ਥੱਲੇ ਮੈਕਸੀਕੋ ਦੇ ਵਿੱਚ ਅਸਾਈਲਮ ਫਾਈਲ ਕਰਨਾ ਤੁਹਾਡਾ ਜ਼ਰੂਰੀ ਆ। ਠੀਕ ਹੈ। ਤਾਂ ਕੀ ਹੋਇਆ ਕਿ ਕਾਫੀ ਕੇਸ ਪਹਿਲਾਂ ਡਿਨਾਈ ਹੋ ਗਏ, ਫਿਰ ਮੈਸੇਜ ਪਹੁੰਚਣਾ ਸ਼ੁਰੂ ਹੋ ਗਿਆ ਏਜੰਟਾਂ ਦੇ ਥਰੂ, ਲੋਕਾਂ ਦੇ ਥਰੂ ਕਿ ਆਹ ਚੀਜ਼ ਆ। ਤਾਂ ਜਿਹੜੇ ਲੋਕੀ ਸੀਗੇ ਉਹਨਾਂ ਨੂੰ ਫਿਰ ਡਰ ਦੇ ਮਾਰੇ ਜਾਂ ਕਹਿ ਲਓ ਰਿਕੁਆਇਰਮੈਂਟ ਜਿੱਦਾਂ ਵੀ ਸੀਗੀ, ਉਹਨਾਂ ਨੂੰ ਮੈਕਸੀਕੋ ਦੇ ਵਿੱਚ ਅਸਾਈਲਮ ਫਾਈਲ ਕਰਨਾ ਪੈ ਗਿਆ। ਤੇ ਕਿਉਂਕਿ ਬਾਰਡਰ ਦੇ ਆਉਣ ਤੋਂ ਪਹਿਲਾਂ ਹੀ ਉਹ ਪੁੱਛਦੇ ਸੀਗੇ ਕਿ ਤੁਸੀਂ ਅਸਾਈਲਮ ਫਾਈਲ ਕੀਤਾ ਕਿ ਨਹੀਂ ਕੀਤਾ। ਤਾਂ ਜਿਹੜੇ ਪੰਜਾਬੀ ਉਹਨਾਂ ਨੂੰ ਪਤਾ ਹੀ ਆ ਕਿ ਹਨਾ, ਜਦੋਂ ਟਰੰਪ ਉਹ ਜਿਹੜਾ ਇੱਕ ਦੌਰ ਇਦਾਂ ਦਾ ਆਇਆ ਸੀਗਾ ਕਿ ਕੋਈ ਵੀ ਬੰਦਾ ਜਿਹੜਾ ਸੀਗਾ ਅਮਰੀਕਾ ਦੇ ਅੰਦਰ ਨਹੀਂ ਆ ਰਿਹਾ ਸੀਗਾ, ਸਿੱਧੇ ਡਿਪੋਰਟ ਕਰੀ ਜਾ ਰਹੇ ਸੀਗੇ। ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਕਿਉਂ ਡਿਪੋਰਟ ਕੀਤਾ, ਪਰ ਡਿਪੋਰਟ ਦਾ ਜਿਹੜਾ ਮੇਨ ਰੀਜ਼ਨ ਇਹ ਸੀਗਾ ਕਿ ਉਹਨਾਂ ਨੇ ਮੈਕਸੀਕੋ ਦੇ ਵਿੱਚ ਅਸਾਈਲਮ ਨਹੀਂ ਫਾਈਲ ਕੀਤਾ ਸੀਗਾ। ਤੇ ਫਿਰ ਜੀ ਇਹ ਵਾਲਾ ਰੂਲ ਵੀ ਹੁਣ ਚੱਕ ਹੋ ਗਿਆ। ਹੁਣ ਸਾਰੇ ਤਕਰੀਬਨ ਐਨਟੀਪੀ ਮੀਟਰਿੰਗ ਵਾਲਾ ਸਾਰੇ ਰੂਲ ਇਹ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿੱਦਾਂ ਉਹਨਾਂ ਨੇ ਵਾਅਦਾ ਕੀਤਾ ਸੀਗਾ, ਆਂਦੇ ਹੀ ਉਹਨਾਂ ਨੇ ਪਹਿਲੇ ਮਹੀਨੇ ਦੇ ਵਿੱਚ ਹੀ ਸਾਰੇ ਰੂਲ ਜਿਹੜੇ ਸੀਗੇ ਚੱਕਤੇ। ਪਰ ਜਿਹੜਾ ਟਾਈਟਲ 42 ਐਕਸਪਲਸ਼ਨ ਜਿਹੜਾ ਸੀਗਾ ਉਹਨੂੰ ਨਹੀਂ ਬਾਈਡਨ ਐਡਮਿਨਿਸਟ੍ਰੇਸ਼ਨ ਚੱਕ ਪਾਈ, ਪਹਿਲਾਂ ਉਹਨਾਂ ਨੇ ਆਪ ਵਧਾ ਕੇ ਰੱਖਿਆ ਕਿਉਂਕਿ ਪੋਲੀਟੀਕਲ ਮੁੱਦਾ ਹੋ ਗਿਆ। ਹੁਣ ਕੋਵਿਡ ਵੀ ਚੱਲ ਰਿਹਾ, ਲੋਕੀ ਵੀ ਆ ਰਹੇ ਆ, ਤੇ ਪੋਲੀਟੀਕਲੀ ਤੁਹਾਨੂੰ ਪਤਾ ਕਿ ਇਲੈਕਸ਼ਨ ਦਾ ਟਾਈਮ ਸੀਗਾ। ਬਾਈਡਨ ਐਡਮਿਨਿਸਟ੍ਰੇਸ਼ਨ ਵੀ ਟਰੰਪ ਉਹਨਾਂ ਨੂੰ ਕ੍ਰਿਟਿਸਾਈਜ਼ ਬਹੁਤ ਉਹਨਾਂ ਨੇ ਕੀਤਾ, ਪਰ 42 ਚੱਕ ਨਹੀਂ ਪਾਈ। ਮਈ ਦੇ ਵਿੱਚ ਬਾਈਡਨ ਨੇ ਕਿਹਾ ਸੀਗਾ ਕਿ ਆਪਾਂ ਇਹਨੂੰ ਚੱਕ ਦੇਣਾ, ਸੀਡੀਸੀ ਵੱਲੋਂ ਡਾਇਰੈਕਟਿਵ ਆ ਗਿਆ ਕਿ ਹੁਣ ਹੈਲਥ ਦੀ ਪ੍ਰੋਬਲਮ ਨਹੀਂ ਹੈਗੀ। ਹੁਣ ਪੋਲਿਟਿਕਸ ਦੇਖੋ ਇਸ ਕੰਟਰੀ ਦੀ ਇਹ ਹੈ ਕਿ ਸੀਡੀਸੀ ਨੇ ਕਹਿਤਾ ਕਿ ਸੇਫ ਆ, ਤੁਸੀਂ ਆ ਸਕਦੇ ਆ ਨਾ ਹੁਣ, ਕਿਉਂਕਿ ਸਾਡੇ ਕੋਲ ਇਨਫਰਾਸਟ੍ਰਕਚਰ ਬਹੁਤ ਜ਼ਿਆਦਾ। ਤੇ ਟੈਕਸ ਵਗੈਰਾ ਆਪਾਂ ਰੇਡੀਓ ਸ਼ੋ ਤੇ ਡਿਸਕਸ ਕੀਤਾ ਸੀਗਾ ਕਿ ਹੋਰ ਸਟੇਟਸ ਨੇ ਲਾਅਸੂਟ ਫਾਈਲ ਕਰਤਾ ਜੱਜ ਨੇ, ਉਹ ਕਹਿੰਦਾ ਨਹੀਂ ਹੁਣ ਰਿਕੁਆਇਰਮੈਂਟਾਂ ਚੇਂਜ ਹੋ ਗਈਆਂ, ਕੱਲਾ ਸੀਡੀਸੀ ਤੱਕ ਗੱਲ ਨਹੀਂ ਰਹੀ। ਤੇ ਉਹਦੀ ਫਿਰ ਜਿਹੜੀ ਸੀਗੀ ਡਿਸਟ੍ਰਿਕਟ ਕੋਰਟ ਦੇ ਜਿਹੜੇ ਜੱਜ ਸੀਗਾ ਉਹਨੇ ਇੰਜੈਕਸ਼ਨ ਕਰਤੀ ਕਿ ਨਹੀਂ ਇਹਨੂੰ ਟਾਈਟਲ 42 ਨੂੰ ਲਾ ਕੇ ਰੱਖੋ, ਤੁਸੀਂ ਇਹਨੂੰ ਹਟਾ ਨਹੀਂ ਸਕਦੇ। ਸੋ ਅਨਫੋਰਚੂਨੇਟਲੀ ਅੱਜ ਦੀ ਡੇਟ ਦੇ ਵਿੱਚ ਵੀ ਇਹ ਜਿਹੜਾ ਟਾਈਟਲ 42 ਆ ਇਹ ਅਜੇ ਵੀ ਕਹਿ ਲਓ ਲਾਗੂ ਆ। ਸੋ ਇਸ ਤਰੀਕੇ ਨਾਲ ਅਜੇ ਵੀ ਜਿਹੜਾ ਲੋਕੀ ਆ ਖੁੱਲੀ ਮਾਤਰਾ ਦੇ ਵਿੱਚ ਜਿਹੜਾ ਕਹਿ ਲਓ ਕਿ ਬਾਰਡਰ ਹੀ ਨਹੀਂ ਆ ਸਕਦੇ। ਤੇ ਹੁਣ ਹਰੇਕ ਫੈਮਿਲੀ ਵਾਲਾ ਬੰਦਾ ਰਾਤ ਨੂੰ ਤਾਂ ਨਹੀਂ ਟੱਪ ਸਕਦਾ, ਕਈ ਲੋਕਾਂ ਨੂੰ ਬਾਰਡਰ ਤੇ ਆ ਕੇ ਅਸਾਈਲਮ ਜਿਹੜਾ ਕਰਨਾ ਪੈਂਦਾ। ਸੋ ਹਜ਼ਾਰਾਂ ਦੇ ਵਿੱਚ ਲੋਕੀ ਜਿਹੜੇ ਹੈਗੇ ਆ ਅਜੇ ਵੀ ਬਾਰਡਰਾਂ ਤੇ ਉੱਥੇ ਜਿਹੜੀ ਵੇਟ ਕਰ ਰਹੇ ਆ, ਟੰਗੇ ਹੋਏ ਆ। ਸੋ ਇਹ ਸਾਰੇ ਦੱਸਣ ਦਾ ਮਕਸਦ ਇਹ ਹੈਗਾ ਕਿ ਜਿਹੜੀ ਚੀਜ਼ ਆਪਾਂ ਡਿਸਕਸ ਕਰਾਂਗੇ, ਆਪਾਂ ਜਿਹੜੀ ਗੱਲ ਕਰ ਰਹੇ ਸੀ ਯੂਰਪੀਅਨ ਪਰਮਾਨੈਂਟ ਰੈਜ਼ੀਡੈਂਟ ਬਾਰੇ, ਜਿਹੜੇ ਇਟਲੀ ਦੇ, ਫਰਾਂਸ ਦੇ, ਸਪੇਨ ਦੇ ਪੰਜਾਬੀ ਜਿਹੜੇ ਪੱਕੇ ਆ। ਸੋ ਗੱਲ ਇਹ ਸੀਗੀ ਕਿ ਇੱਕ ਲਾਅ ਹੈਗਾ ਫਰਮ ਰੀਸੈਟਲਮੈਂਟ ਬਾਰ। ਉਹ ਫਰਮ ਰੀਸੈਟਲਮੈਂਟ ਮਤਲਬ, ਫਰਮ ਦਾ ਮਤਲਬ ਹੁੰਦਾ ਪੱਕੀ, ਰੀਸੈਟਲਮੈਂਟ ਦਾ ਮਤਲਬ ਹੁੰਦਾ ਕਿ ਤੁਸੀਂ ਕਿਸੇ ਹੋਰ ਜਗ੍ਹਾ ਜਾ ਕੇ ਸੈਟਲ ਹੋ ਗਏ ਹੋ। ਸੋ ਜਿਹੜਾ ਲਾਅ ਹੈਗਾ ਉਹਨੂੰ ਕਹਿੰਦੇ ਆ ਫਰਮ ਰੀਸੈਟਲਮੈਂਟ ਬਾਰ। ਇਹ ਜਿਹੜੇ ਹੁਣ ਯੂਰਪ ਵਾਲੇ ਸੀਗੇ, ਕਿਤੇ ਹੋਰ ਸਿਟੀਜ਼ਨ ਸੀਗੇ, ਪੀਆਰ ਸੀਗੇ, ਭਾਵੇਂ ਮੈਕਸੀਕੋ ਜਾਂ ਦੂਜੀ ਕੰਟਰੀ ਤੋਂ 1 ਸਾਲ ਤੋਂ ਵੱਧ ਜਿਹੜੇ ਲੋਕੀ ਕਿਸੇ ਹੋਰ ਜਗ੍ਹਾ ਰਹਿ ਗਏ ਆ, ਉਹਨਾਂ ਤੇ ਫਰਮ ਰੀਸੈਟਲਮੈਂਟ ਬਾਰ ਜਿਹੜੀ ਉਹ ਲੱਗਦੀ ਆ। ਘੱਟ ਵਾਲਿਆਂ ਤੇ ਵੀ ਲੱਗਦੀ ਆ, ਪਰ 1 ਸਾਲ ਤੋਂ ਵੱਧ ਜਿਹੜੇ ਮਜਬੂਰੀ ਦੇ ਵਿੱਚ ਜਾਂ ਆਪਣਾ ਆਪ ਦੂਜੀ ਕਿਸੇ ਤੀਜੀ ਕੰਟਰੀ ਦੇ ਵਿੱਚ ਟ੍ਰਾਂਜ਼ਿਟ ਕਰਕੇ ਆਏ ਆ, ਰੁਕ ਕੇ ਆਏ ਆ, ਉਹਨਾਂ ਤੇ ਇਹ ਜਿਹੜਾ ਫਰਮ ਰੀਸੈਟਲਮੈਂਟ ਬਾਰ ਦਾ ਲਾਅ ਜਿਹੜਾ ਉਹ ਲੱਗਦਾ। ਤੇ ਪ੍ਰੋਬਲਮ ਇਹ ਆ ਰਹੀ ਹੈ ਕਿ ਯੂਰਪ ਵਾਲੇ ਉੱਥੇ ਉਹਨਾਂ ਨੂੰ ਲਾਲਚ ਦੇ ਕੇ ਕਿ ਅਮਰੀਕਾ 'ਚ ਲੋਕੀ ਪੈਸੇ ਬਹੁਤ ਬਣਾਉਂਦੇ ਆ, ਇੱਧਰ ਆ ਜਾਓ, ਤੇ ਉਹਨਾਂ ਨੂੰ ਇਹ ਲਾਅ ਦਾ ਪਤਾ ਨਹੀਂ ਹੈਗਾ। ਤੇ ਆ ਕੇ ਏਜੰਟ ਜਾਂ ਉਹਨਾਂ ਦੇ ਪੈਰਾਲੀਗਲ ਇੰਨੀ ਕੁ ਗੱਲ ਦੱਸ ਰਿਹਾ ਕਿ ਤੈਨੂੰ ਦੱਸਣ ਦੀ ਲੋੜ ਨਹੀਂ ਕਿ ਤੂੰ ਯੂਰਪ ਸੀਗਾ, ਪਰ ਉਹਦੇ ਨਾਲ ਤੁਹਾਡਾ ਮਸਲਾ ਜਿਹੜਾ ਹੱਲ ਨਹੀਂ ਹੁੰਦਾ, ਕਿਉਂਕਿ ਲਾਅ ਕਾਫੀ ਤੇ ਸੰਖੇਪ। ਹਾਂਜੀ।